ਅਗਲੀ ਗੱਲ ਕਰੀਏ ਪੰਜਾਬ ਸਰਕਾਰ ਦੇ ਨਾਲ ਹੀ ਜੁੜੇ ਇੱਕ ਹੋਰ ਮਾਮਲੇ ਦੀ, ਜਿਹਦੇ ਵਿੱਚ ਪੰਜਾਬ ਸਰਕਾਰ ਸਾਇਲੈਂਟ ਆ, ਚੁੱਪ ਆ, ਤੇ ਉਸ ਚੁੱਪੀ ਦੇ ਮਾਇਨੇ ਪੁੱਛੇ ਜਾ ਰਹੇ ਨੇ, ਮਾਇਨੇ ਕੱਢੇ ਜਾ ਰਹੇ ਨੇ। ਸੰਦੀਪ ਸਿੰਘ ਦਾ ਜਿਹੜਾ ਮਾਮਲਾ ਹੈ, ਉਹਦੇ ਵਿੱਚ ਪੰਜਾਬ ਸਰਕਾਰ ਦੀ ਚੁੱਪੀ ਦੇ ਰਾਜ਼ ਕੀ ਨੇ ਜੀ? ਪ੍ਰਵੀਨ ਜੀ, ਪੰਜਾਬ 'ਚ ਇਸ ਮੌਕੇ ਯੂਪੀ ਬਿਹਾਰ ਵਾਲਾ ਮਸਲਾ ਵੱਡਾ ਮਸਲਾ ਬਣ ਗਿਆ ਜੀ ਜੀ। ਹੜ੍ਹਾਂ ਵਾਲਾ ਮਸਲਾ ਆਇਆ, ਸਰਕਾਰ ਉਹਦੇ ਵਿੱਚ ਨਹੀਂ ਲੱਭੀ। ਯੂਪੀ ਬਿਹਾਰ ਵਾਲਾ ਮਸਲਾ ਆ ਰਿਹਾ, ਸਰਕਾਰ ਇਹਦੇ ਤੇ ਕੋਈ ਆਪਣਾ ਪੱਖ ਰੱਖੇ ਨਹੀਂ ਪਾ ਰਹੀ ਕਿ ਕਿਵੇਂ ਨਜਿੱਠਣਾ ਚਾਹੀਦਾ ਇਸ ਮਸਲੇ ਨਾਲ। ਜੀ ਜੀ। ਹੁਣ ਆ ਸੰਦੀਪ ਸਿੰਘ ਵਾਲੇ ਮਸਲੇ ਦੇ ਉੱਤੇ ਸਰਕਾਰ ਚੁੱਪ ਹੈ। ਆਉਂਦੇ ਦਿਨਾਂ 'ਚ ਪੰਜਾਬ ਦੇ ਗਲ ਉਹ ਵੋਟ ਸਧਾਈ ਵਾਲਾ ਮੁੱਦਾ ਪੈਣ ਵਾਲਾ, ਉਹ ਮਸਲਾ ਬੜਾ ਬਣਨਾ ਪੰਜਾਬ 'ਚ ਜੀ, ਹੈ ਨਾ। ਸਰਕਾਰ ਦੀ ਉਹਨੂੰ ਲੈ ਕੇ ਕੋਈ ਰਣਨੀਤੀ ਨਹੀਂ। ਸੋ ਸੰਦੀਪ ਸਿੰਘ ਵਾਲੇ ਮਸਲੇ ਤੇ ਜੇ ਤੁਸੀਂ ਗੌਰ ਨਾਲ ਦੇਖੋ ਤਾਂ ਇਹ ਇੱਕ ਕਤਲ ਤੋਂ ਬਾਅਦ ਸੰਦੀਪ ਸਿੰਘ ਟ੍ਰਾਇਲ ਤੇ ਹੈ। ਜੀ ਜੀ। ਹੁਣ ਉਹ ਵਿਅਕਤੀ ਨਾਲ ਜਿਹੜਾ ਸੁਰੀ ਹੈ, ਉਹਦੇ ਬੋਲਾਂ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ, ਉਹਦੀ ਘਟੀਆ ਹਰਕਤ ਹੋਵੇ, ਉਹ ਮਾੜਾ ਵਤੀਰਾ ਕਰਦਾ ਹੋਵੇ, ਉਹ ਸਮਾਜ 'ਚ ਵੰਡ ਪਾਉਂਦਾ ਹੋਵੇ, ਪਰ ਕਾਨੂੰਨ ਇਸ ਨਜ਼ਰ ਤੋਂ ਦੇਖਦਾ ਕਿ ਉਸ ਦਾ ਇੱਕ ਬੰਦੇ ਨੇ ਕਤਲ ਕਰਤਾ ਤੇ ਉਸ ਕਤਲ ਕਰਨ ਵਾਲੇ ਬੰਦੇ ਦਾ ਨਾਮ ਸੰਦੀਪ ਹੈ, ਇਸ ਲਈ ਉਹਦੇ ਤੇ ਕਾਨੂੰਨੀ ਕਤਲ ਦੀ ਕਾਰਵਾਈ ਹੋ। ਸਹੀ ਹੈ, ਠੀਕ ਹੈ ਜੀ, ਉਹ ਕਾਰਵਾਈ ਉਹਦੇ ਤੇ ਚੱਲ ਰਹੀ ਹੈ। ਪਰ ਜਦੋਂ ਤੁਸੀਂ ਉਹਨੂੰ ਲੈ ਕੇ ਜਾਂਦੇ ਹੋ ਪਟਿਆਲਾ ਜੇਲ੍ਹ 'ਚ, ਹਾਂਜੀ, ਤਾਂ ਤੁਸੀਂ ਉਹਦੇ ਲਈ ਉਹ ਬੈਰਕ ਚੁਣਦੇ ਹੋ ਜਿਹਦੇ ਵਿੱਚ ਪੁਲਿਸ ਵਾਲੇ, ਸਾਬਕਾ ਪੁਲਿਸ ਵਾਲੇ ਨੇ, ਉਹ ਪੁਲਿਸ ਵਾਲੇ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ 'ਚ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਨੇ, ਜਿਹੜੇ ਝੂਠੇ ਪੁਲਿਸ ਮੁਕਾਬਲਿਆਂ 'ਚ ਸਜ਼ਾ ਜਾਪਤਾ ਨੇ ਤੇ ਉਮਰ ਹੰਢਾ ਚੁੱਕੇ ਨੇ, ਨੌਕਰੀ ਕਰ ਚੁੱਕੇ ਨੇ ਆਪਣੀ ਪੂਰੀ, ਤੇ ਹੁਣ ਇਸ ਪੜਾਅ ਦੇ ਵਿੱਚੋਂ ਦੋਸ਼ੀ ਕਰਾਰ ਹੋ ਕੇ ਸਜ਼ਾ ਕੱਟ ਰਹੇ। ਇੱਕ ਪਾਸੇ ਸਜ਼ਾ ਜਾਪਤਾ ਕੈਦੀ ਨੇ, ਦੂਏ ਪਾਸੇ ਜੁਡੀਸ਼ੀਅਲ ਹਿਰਾਸਤ ਵਾਲਾ ਬੰਦਾ। ਤੁਸੀਂ ਉਹਨਾਂ ਨੂੰ ਇੱਕੋ ਬੈਰਕ 'ਚ ਕਿਵੇਂ ਰੱਖ ਰਹੇ ਹੋ ਜੀ? ਚਲੋ ਮੈਂ ਕਹਿੰਦਾ ਤੁਸੀਂ ਕਹੋਗੇ ਸਾਡੇ ਕੋਲ ਥਾਂ ਦੀ ਕਮੀ ਹੈ ਜੀ, ਇਸ ਲਈ ਰੱਖਣੇ ਪੈਂਦੇ ਆ, ਫਿਰ ਤੁਸੀਂ ਵਿਚਾਰਧਾਰਕ ਤੌਰ ਤੇ ਟਕਰਾਅ ਵਾਲੇ ਬੰਦਿਆਂ ਨੂੰ ਇਕੱਠੇ ਕਿਵੇਂ ਰੱਖ ਰਹੇ? ਤੁਹਾਨੂੰ ਸੰਦੀਪ ਸਿੰਘ ਦੇ ਵਿਵਹਾਰ ਤੋਂ ਇਹ ਤਾਂ ਪਤਾ ਹੋਣਾ ਚਾਹੀਦਾ ਨਾ ਕਿ ਉਹ ਇਹਨਾਂ ਦੇ ਨਾਲ ਕਿਹੋ ਜਿਹਾ ਰੱਖਦਾ ਹੋਊਗਾ ਵਿਵਹਾਰ, ਜਿਹੜੇ ਬੰਦੇ ਝੂਠੇ ਪੁਲਿਸ ਮੁਕਾਬਲੇ ਕਰਕੇ ਆਏ ਨੇ, ਔਰ ਤੇ ਜਿਨ੍ਹਾਂ ਨੇ ਅਜਿਹੀਆਂ ਕਰਤੂਤਾਂ ਕੀਤੀਆਂ ਨੇ, ਉਹਨਾਂ ਦੀ ਨਜ਼ਰ ਤੇ ਸੰਦੀਪ ਸਿੰਘ ਕੀ ਹੋਊਗਾ? ਸੋ ਇਸ ਲਈ ਉਹ ਮਾਹੌਲ ਦਿੱਤਾ ਕਿਹਨੇ ਉੱਥੇ ਜੀ, ਕਿ ਉਹਨਾਂ ਨੂੰ ਕਟਹਿਰੇ 'ਚ ਕੋਈ ਖੜਾ ਕਰੂਗਾ? ਸਹੀ। ਫਿਰ ਪੁਲਿਸ ਦੀ ਇੱਕ ਖਬਰ ਬਾਹਰ ਆਈ, ਜੇਲ੍ਹ ਪ੍ਰਸ਼ਾਸਨ ਦੀ, ਕਿ ਜੀ ਸੰਦੀਪ ਸਿੰਘ ਨੇ ਰੌੜ ਨਾਲ ਇਹਨਾਂ ਪੁਲਿਸ ਅਧਿਕਾਰੀਆਂ ਦੇ ਉੱਤੇ, ਜਿਹੜੇ ਸਾਬਕਾ ਪੁਲਿਸ ਵਾਲੇ ਨੇ, ਸਜ਼ਾ ਜਾਪਤਾ ਨੇ, ਉਹਨਾਂ ਕੈਦੀਆਂ ਦੇ ਉੱਤੇ ਹਮਲਾ ਕਰਤਾ। ਹਮਲੇ ਤੋਂ ਬਾਅਦ ਜੀ ਉਹ ਜ਼ਖਮੀ ਹੋ ਗਏ, 2 ਦੀ ਮੱਲਮ ਪੱਟੀ ਕਰਕੇ ਛੁੱਟੀ ਮਿਲ ਗਈ, 3 ਨੂੰ ICU 'ਚ ਰੱਖਣਾ ਪਿਆ, 7 ਦਿਨਾਂ ਬਾਅਦ ਉਹਨਾਂ ਦੀ ਮੌਤ ਹੋ ਗਈ। ਸੁੱਬਾ ਸਿੰਘ ਇੰਸਪੈਕਟਰ ਮਰ ਗਿਆ। ਹੁਣ ਪਹਿਲਾ ਸਵਾਲ ਤਾਂ ਇਹ ਹੈ ਜੀ ਕਿ ਬੈਰਕ 'ਚ ਰਾੜ ਆਪੇ ਤੁਰ ਕੇ ਚੱਲ ਗਈ ਸੀ ਕਿ ਕੋਈ ਰੱਖ ਕੇ ਆਇਆ ਸੀ? ਰਾੜ ਆਈ ਕਿੱਥੋਂ? ਦੂਜਾ, ਪੁਲਿਸ ਨੇ ਇਹ ਤਾਂ ਦੱਸਦਾ ਕਿ ਰਾੜ ਨਾਲ ਹਮਲਾ ਹੋ ਕੇ ਜ਼ਖਮੀ ਹੋ ਗਏ ਜੀ, ਮਰ ਗਿਆ ਜੀ, ਇਹ ਨਹੀਂ ਦੱਸਿਆ ਕਿ ਰਾੜ ਦੇ ਨਾਲ ਪਹਿਲਾ ਵਾਰ ਕਿਹਨੇ ਕੀਤਾ, ਲੜਾਈ ਦਾ ਕਾਰਨ ਕੀ ਸੀ, ਤਕਰਾਰ ਕਿੱਥੋਂ ਸ਼ੁਰੂ ਹੋਈ, ਕੀ ਇਹ ਮੂੰਹ ਜਵਾਨੀ ਤਕਰਾਰ ਉੱਥੇ ਰੋਜ਼ ਚੱਲਦੀ ਸੀ? ਮੈਂ ਕਹਿੰਦਾ ਰਾੜ ਨਾ ਵੀ ਹੋਵੇ ਤਾਂ ਵੀ ਜਿਹੀ ਜੀ ਉਹਨਾਂ ਦੀ ਉਮਰ ਸੀ, ਸੰਦੀਪ ਸਿੰਘ ਜਿਸ ਉਮਰ 'ਚ ਹੈ, ਉਹ ਤਾਂ ਇੱਕ ਅੱਧਾ ਮੁੱਕਾ ਹੀ ਇਹੋ ਜਿਹਾ ਵੱਜਿਆ ਹੋਵੇ ਤਾਂ ਬੰਦਾ ਗਿਰ ਜਾਵੇ। ਸਵਾਲ ਤਾਂ ਇਹ ਨਹੀਂਗਾ ਕਿ ਹਾਂ ਰਾੜ ਨਾਲੇ ਹੋਇਆ ਜਾਂ ਕਾਹਦੇ ਨਾਲ ਹੋਇਆ, ਸਵਾਲ ਤਾਂ ਇਹ ਹੈ ਕਿ ਉਸ ਦੌਰਾਨ ਉਹਨੂੰ ਅੱਡ ਕਿਉਂ ਨਹੀਂ ਰੱਖਿਆ ਗਿਆ, ਉਹਨਾਂ ਨੂੰ ਜਾਣ ਕੇ ਇਕੱਠਿਆਂ ਰੱਖਣ ਪਿੱਛੇ ਕੀ ਮਨਸ਼ਾ ਸੀ? ਫਿਰ ਇਹ ਘਟਨਾ ਵਾਪਰ ਗਈ। ਘਟਨਾ ਵਾਪਰਨ ਤੋਂ ਬਾਅਦ ਸੰਦੀਪ ਸਿੰਘ ਦਾ ਭਰਾ ਤੇ ਸੰਦੀਪ ਸਿੰਘ ਦੇ ਵਕੀਲ ਘੁੰਮਣ ਬ੍ਰਦਰਜ਼, ਉਹ ਕਹਿੰਦੇ ਵੀ ਉਹਦੇ ਤੇ ਤਾਂ ਤਸ਼ੱਦਦ ਹੋਇਆ, ਬਈ ਕੈਦੀਆਂ ਦੀ ਲੜਾਈ ਹੋਈ, ਉਹਦੇ ਤਹਿਤ ਜੇ ਉਹਦੇ ਤੇ ਹੋਰ ਕੋਈ ਕਾਨੂੰਨੀ ਕਾਰਵਾਈ ਬਣਦੀ ਹੈ ਤਾਂ ਕਰੋ। ਸਹੀ ਹੈ। ਤੁਹਾਨੂੰ ਇਹ ਅਧਿਕਾਰ ਕਿਹਨੇ ਦਿੱਤਾ ਕਿ ਹਾਂ ਤੁਸੀਂ ਇਸ ਤਰੀਕੇ ਕਰਨਾ? ਜੇ ਪੁਲਿਸ ਤੇ ਗੁੰਡੇ 'ਚ ਕੋਈ ਫਰਕ ਹੀ ਨਹੀਂ ਰੱਖਣਾ, ਤੁਸੀਂ ਗੁੰਡਿਆਂ ਵਾਂਗ ਵਿਵਹਾਰ ਕਰਨਾ ਹੈ, ਤੇ ਤਾਂ ਕਟਹਿਰੇ 'ਚ ਤੁਹਾਨੂੰ ਵੀ ਆਉਣਾ ਪਊਗਾ। ਜੇ ਉਹ ਇੱਕ ਕਤਲ ਦੀ ਸਜ਼ਾ ਭੁਗਤ ਰਿਹਾ, ਦੂਏ ਦੀ ਚਲਾ ਲਓ ਕੇਸ ਉਹਦੇ ਤੇ, ਜੇ ਦੂਆ ਵੀ ਬਣਦਾ ਕਰ ਲਓ ਕੇਸ, ਕਰੋ ਕਾਰਵਾਈ, ਪੈਰਵੀ ਕਰੋ ਉਹਦੀ। ਪਰ ਵਕੀਲ ਤੇ ਸੰਦੀਪ ਸਿੰਘ ਦੇ ਭਰਾ ਕਹਿੰਦੇ ਵੀ ਕਿ ਮਤਲਬ ਕਿ ਲੱਕ ਤੋਂ ਥੱਲੇ ਇਹੋ ਜਿਹਾ ਉਹਦੇ ਨਾਲ ਵਿਵਹਾਰ ਕੀਤਾ, ਉਹ ਤਾਂ ਨਾ ਖੜਨ ਜੋਗਾ ਨਾ ਤੁਰਨ ਜੋਗਾ ਛੱਡਿਆ। ਤੇ ਅਦਾਲਤ ਦੇ ਮੂਹਰੇ ਜਦੋਂ ਪੇਸ਼ ਕਰਨ ਦੀ ਗੱਲ ਆਈ, ਕਹਿੰਦੇ ਨਹੀਂ ਜੀ ਖਤਰਨਾਕ ਹੈ, ਉਹਨੂੰ ਅਦਾਲਤ ਨਹੀਂ ਲਿਜਾ ਸਕਦੇ। ਕਮਾਲ ਹੈ।
ਪਟਿਆਲਾ ਜੇਲ੍ਹ ਚੋਂ ਅਦਾਲਤ ਤੱਕ ਲਿਜਾਣਾ ਖਤਰਨਾਕ ਸੀ, ਪਰ ਪਟਿਆਲਾ ਜੇਲ੍ਹ ਚੋਂ ਨਾਭੇ ਲਿਜਾਣਾ ਵਾਜਬ ਸੀ। ਸਹੀ। ਮਾਫ ਕਰਨਾ, ਸੰਗਰੂਰ ਲਿਜਾਣਾ, ਹੂੰ ਪਟਿਆਲੇ ਤੋਂ ਕੱਢ ਕੇ ਸੰਗਰੂਰ ਲੈ ਗਏ ਹੁਣ। ਤੇ ਬਾਹਰ ਧਰਨਾ ਲੱਗਿਆ ਹੋਇਆ ਕਿ ਜੀ ਉਹਦਾ ਮੈਡੀਕਲ ਕਰਾਓ। ਮੈਡੀਕਲ ਕਰਾਉਣ ਤੇ ਅਦਾਲਤੀ ਹੁਕਮ ਦੇ ਬਾਵਜੂਦ, ਹਦਾਇਤਾਂ ਦੇ ਬਾਵਜੂਦ ਤੁਸੀਂ ਮੈਡੀਕਲ ਤੋਂ ਭੱਜਦੇ ਰਹੇ। ਆਖਰ ਮੈਡੀਕਲ ਹੋਇਆ ਤੇ ਜੀ ਕੱਲ ਮੈਡੀਕਲ ਹੋ ਗਿਆ। ਹੁਣ ਉਹਦੇ ਆਧਾਰ ਦੇ ਉੱਤੇ ਦੇਖਦੇ ਹਾਂ ਕਾਰਵਾਈ ਕਿਵੇਂ ਅੱਗੇ ਪੈਂਦੀ ਆ। ਪਰ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਪੰਜਾਬ ਦੇ ਵਿੱਚ ਜੇਲ੍ਹ ਵਿਭਾਗ ਵੀ ਹੈਗਾ ਜੀ, ਪੰਜਾਬ 'ਚ ਗ੍ਰਹਿ ਵਿਭਾਗ ਵੀ ਹੈਗਾ ਜੀ, ਬਿਲਕੁਲ ਪੰਜਾਬ 'ਚ ਮੁੱਖ ਮੰਤਰੀ ਵੀ ਹੈਗਾ, ਪੰਜਾਬ 'ਚ ਮੁੱਖ ਮੰਤਰੀ ਉਹ ਗ੍ਰਹਿ ਮੰਤਰੀ ਵੀ ਹੈਗਾ, ਪੰਜਾਬ 'ਚ ਜੇਲ੍ਹ ਮੰਤਰੀ ਵੀ ਹੈਗਾ। ਤੇ ਕਿੱਥੇ ਹੈ ਜੀ ਕਾਨੂੰਨ ਦੀ ਪ੍ਰਕਿਰਿਆ, ਕਿੱਥੇ ਹੈ ਸਰਕਾਰ? ਜੇ ਮਸਲਾ ਵੱਡੇ ਟਕਰਾਅ ਵੱਲ ਵੱਧਦਾ ਹੈ, ਚਾਹੇ ਉਹ ਪੁਲਿਸ ਪ੍ਰਸ਼ਾਸਨ ਨਾਲ ਤੇ ਚਾਹੇ ਸਿਸਟਮ ਨਾਲ ਤੇ ਚਾਹੇ ਲੋਕਾਂ ਦੇ ਵਿੱਚ, ਚਾਹੇ ਪੁਲਿਸ ਪਰਿਵਾਰ ਨਾਲ, ਉਹਦੇ ਨਾਲ, ਸੋ ਇਹ ਸਾਰੇ ਟਕਰਾਅ ਦੇ ਉੱਤੇ ਨਜ਼ਰਸਾਨੀ ਜੇ ਸਰਕਾਰ ਦੀ ਹੋਵੇ ਤਾਂ ਸਰਕਾਰ ਕੋਈ ਤਾਂ ਰਿਐਕਟ ਕਰੇ ਜੀ। ਸਹੀ ਹੈ, ਬਿਲਕੁਲ। ਸਰਕਾਰ ਚੁੱਪ ਕਿਉਂ? ਸਵਾਲ ਤਾਂ ਇਹ ਹੈ, ਸਰਕਾਰ ਦੀ ਚੁੱਪੀ ਦਾ ਕੀ ਕਾਰਨ? ਮਤਲਬ ਜਦੋਂ ਹੀ ਛਿੱਕ ਮਾਰਨੀ, ਜਦੋਂ ਦਿੱਲੀ ਵਾਲੇ ਕਹਿਣਗੇ ਕਿ ਹੁਣ ਚੱਲ ਛਿੱਕ ਮਾਰ ਲੈ, ਸਹੀ ਹੈ, ਬਿਲਕੁਲ, ਉਹਨਾਂ ਤੋਂ ਬਿਨਾਂ ਪੁੱਛੇ ਬੋਲ ਹੀ ਨਹੀਂ ਸਕਦੇ। ਤੁਹਾਡੀ ਆਪਣਾ ਕੋਈ ਆਧਾਰ ਹੀ ਨਹੀਂ ਹੈਗਾ, ਵਜੂਦ ਹੀ ਨਹੀਂ ਹੈਗਾ। ਸੋ ਇਹ ਸਵਾਲ ਵੱਡੇ ਖੜੇ ਆ ਸਰਕਾਰ। ਜੀ ਬਿਲਕੁਲ।